ਵੀ ਪਾਣੀ ਨੂੰ ਬਚਾਉਣਾ ਮਾਤਾ ਧਰਤ ਮਾਤਾ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਖੇਤੀਬਾੜੀ ਵਾਲਾ ਪਾਣੀ ਬੰਦ ਕਰ ਦਿਓ, ਐਂ ਪਾਣੀ ਨਹੀਂ ਬਚਣਾਗਾ। ਅਸਲ 'ਚ ਜਦੋਂ ਆਪਾਂ ਟੇਬਲ ਤੇ ਧਰ ਲੈਂਦੇ ਹਾਂ ਵੀ ਅੱਜ ਮੈਂ ਰੋਮੇਨ ਲੈਟਸ ਖਾਣਾ ਤੇ ਅੱਜ ਮੈਂ ਆਹ ਖਾਣਾ ਤੇ ਅੱਜ ਛੋਟੇ ਟਮਾਟਰ, ਇਹ ਇਦਾਂ ਨਹੀਂ ਆਉਂਦੇਗੇ, ਇਹ 'ਚ ਵੀ ਪਾਣੀ 'ਚ ਹੀ ਆਉਂਦੇ ਹੈਗੇ। ਤੇ ਫਿਰ ਇਹ ਕਹਿੰਦੇ ਵੀ ਚੱਕ ਕੇ ਬਦਾਮ ਪੱਟ ਦਿਓ। ਇਕੱਲੇ ਬਦਾਮ ਆਪਾਂ ਨੂੰ ਬਦਾਮ ਨਹੀਂ ਦਿੰਦੇ, ਹਵਾ ਵੀ ਸਾਫ਼ ਕਰਦੇ, ਵਾਤਾਵਰਨ ਵੀ ਸਾਫ਼ ਕਰਦੇ। ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਮੈਂ ਅੱਜ ਐਜ਼ ਅ ਫਾਰਮਰ ਬੋਲ ਰਿਹਾ, ਨਾਟ ਐਜ਼ ਅ ਗਵਰਨਮੈਂਟ ਅਫੀਸ਼ੀਅਲ। ਆਪਾਂ ਇਹ ਸਾਨੂੰ ਜਿਹੜੀ ਸਰਕਾਰ ਲਾਉਣਾ ਚਾਹੁੰਦੀ ਖੁੱਡੇ ਲੈਣ ਇੱਦਾਂ ਲਾ ਨਹੀਂ ਸਕਦੀ, ਕਿਉਂਕਿ ਉਹ ਨੌਬਤ ਇਹ ਆ ਗਈ ਵੀ ਇਹ ਜਿਹੜਾ ਸਰਫੇਸ ਵਾਟਰ ਆ ਉਹ ਦਿੰਦੇ ਨਹੀਂਗੇ ਤੇ ਗਰਾਊਂਡ ਵਾਟਰ 'ਚੋਂ ਪੁੱਲ ਕਰਨ ਨੂੰ ਮਜਬੂਰ ਕਰਦੇ ਆ। ਤੇ ਜਦੋਂ ਤੁਸੀਂ ਗਰਾਊਂਡ ਵਾਟਰ ਪੁੱਲ ਕਰਦੇ ਆ ਉਹਦੇ 'ਤੇ ਟੈਕਸ ਲਾਉਂਦੇ ਆ, ਤੇ ਫਿਰ ਬੰਦਾ ਜਾਵੇ ਤਾਂ ਜਾਵੇ ਕਿੱਧਰ ਨੂੰ ਜੀ। ਮੁੱਕਦੀ ਗੱਲ ਇਹ ਆ। ਦੇਖੋ ਜੀ, ਕਿਸਾਨ ਨੂੰ ਤਾਂ ਇਸ ਵਕਤ ਜੋ ਲੱਗ ਰਿਹਾ ਸਰਕਾਰ ਦਾ ਵਰਤਾਰਾ, ਇਹ ਖੁੱਡੇ ਲਾਉਣ ਨੂੰ ਫਿਰਦੇ ਹੈਗੇ ਤੇ ਇਹ ਇੱਥੇ ਦਫ਼ਤਰ 'ਚ ਬੈਠੇ ਫੈਸਲੇ ਲੈ ਲੈਂਦੇ ਆ ਬਿਨਾਂ ਕਿਸੇ ਦੀ ਜਾਂਚ ਪੜਤਾਲ ਰਹਿ ਲਏ ਤੇ ਮੁੜ ਬਿਨਾਂ ਸਲਾਹ ਲਏ। ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੀ ਚੀਜ਼ ਇਹ ਕਰਨ ਜਾ ਰਿਹਾ ਇਹਦਾ ਖਮਿਆਜ਼ਾ ਕਿੱਡੇ ਵੱਡੇ ਲੈਵਲ ਤੇ ਸਾਰਿਆਂ ਨੂੰ ਭੁਗਤਣਾ ਪੈਣਾ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਇਸ ਟਾਈਮ ਆਪਾਂ ਸੈਕਰਾਮੈਂਟੋ ਤੋਂ ਕੈਪੀਟਲ ਬਿਲਡਿੰਗ ਦੇ ਬਾਹਰੋਂ ਰਿਪੋਰਟਿੰਗ ਕਰ ਰਹੇ ਹਾਂ, ਜਿੱਥੇ ਕਿ ਅੱਜ ਬਹੁਤ ਹੀ ਵੱਡਾ ਇੱਕ ਫਾਰਮਰ ਪ੍ਰੋਟੈਸਟ ਚੱਲ ਰਿਹਾ ਆ ਤੇ ਆਪਣੇ ਨਾਲ ਇਸ ਟਾਈਮ ਜਿਹੜੇ ਫਾਰਮਰਸ ਆ ਉਹ ਜੁੜੇ ਹੋਏ ਨੇ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਰਾਜ। ਸਤਿ ਸ਼੍ਰੀ ਅਕਾਲ ਰਾਜਕਰਨ ਵੀਰ ਜੀ। ਆਪਾਂ ਗੱਲਬਾਤ ਤੁਸੀਂ ਆਏ ਆ ਅੱਜ ਇੱਥੇ ਨੌਬਤ ਤੇ ਕਿਉਂ ਆਈ ਆ ਦੀਪਕ ਜੀ, ਵੀ ਇੱਥੇ ਫਾਰਮਰਸ ਨੂੰ ਇੰਨਾ ਜਿਹੜਾ ਇਕੱਠਾ ਹੋਣਾ ਪਿਆ? ਤੁਸੀਂ ਲਿਖਿਆ ਵੀ ਫਾਰਮਰਸ ਦੀ ਸਪੋਰਟ ਕਰੋ, ਫੂਡ ਸਿਕਿਉਰਿਟੀ ਦਾ ਮਸਲਾ ਆ, ਪਾਣੀ ਤੋਂ ਬਗੈਰ ਨੋ ਫਾਰਮਰ ਨੋ ਫੂਡ। ਰਾਜਕਰਨ ਵੀਰ ਜੀ, ਆਪਾਂ ਅੱਗੇ ਵੀ ਰੇਡੀਓ ਤੇ ਗੱਲ ਕਰਦੇ ਰਹਿੰਦੇ ਆ ਵੀ ਪਾਣੀ ਨੂੰ ਬਚਾਉਣਾ ਮਾਤਾ ਧਰਤ ਮਾਤਾ, ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਖੇਤੀਬਾੜੀ ਵਾਲਾ ਪਾਣੀ ਬੰਦ ਕਰ ਦਿਓ, ਐਂ ਪਾਣੀ ਨਹੀਂ ਬਚਣਾਗਾ। ਅਸਲ 'ਚ ਜਦੋਂ ਆਪਾਂ ਟੇਬਲ ਤੇ ਧਰ ਲੈਂਦੇ ਆ ਵੀ ਅੱਜ ਮੈਂ ਰੋਮੇਨ ਲੈਟਸ ਖਾਣਾ ਤੇ ਅੱਜ ਮੈਂ ਆਹ ਖਾਣਾ ਤੇ ਅੱਜ ਛੋਟੇ ਟਮਾਟਰ, ਇਹ ਇਦਾਂ ਨਹੀਂ ਆਉਂਦੇਗੇ, ਇਹ 'ਚ ਵੀ ਪਾਣੀ 'ਚ ਹੀ ਆਉਂਦੇ ਹੈਗੇ। ਤੇ ਫਿਰ ਇਹ ਕਹਿੰਦੇ ਵੀ ਚੱਕ ਕੇ ਬਦਾਮ ਪੱਟ ਦਿਓ। ਇਕੱਲੇ ਬਦਾਮ ਆਪਾਂ ਨੂੰ ਬਦਾਮ ਨਹੀਂ ਦਿੰਦੇ, ਹਵਾ ਵੀ ਸਾਫ਼ ਕਰਦੇ, ਵਾਤਾਵਰਨ ਵੀ ਸਾਫ਼ ਕਰਦੇ। ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਮੈਂ ਅੱਜ ਐਜ਼ ਅ ਫਾਰਮਰ ਬੋਲ ਰਿਹਾ, ਨਾਟ ਐਜ਼ ਅ ਗਵਰਨਮੈਂਟ ਅਫੀਸ਼ੀਅਲ। ਆਪਾਂ ਇਹ ਸਾਨੂੰ ਜਿਹੜੀ ਸਰਕਾਰ ਲਾਉਣਾ ਚਾਹੁੰਦੀ ਖੁੱਡੇ ਲੈਣ ਇੱਦਾਂ ਲਾ ਨਹੀਂ ਸਕਦੀ, ਕਿਉਂਕਿ ਜੇ ਸਾਡੇ ਤਾਂ ਪੈਟਰੋਲ ਦੇ ਨਾਲ ਟਰੱਕਿੰਗ, ਸਟੋਰਸ, ਲੇਬਰ ਨਾਲ ਇਹ ਸਾਰਾ ਬਹੁਤ ਲੰਬਾ ਚੌੜਾ ਸਾਰੇ 'ਤੇ ਇਫੈਕਟ ਪੈਂਦਾ ਹੈਗਾ। ਬਿਲਕੁਲ ਜੀ। ਸੋ ਨੌਬਤ ਇਹ ਆ ਗਈ ਵੀ ਇਹ ਜਿਹੜਾ ਸਰਫੇਸ ਵਾਟਰ ਆ ਉਹ ਦਿੰਦੇ ਨਹੀਂਗੇ ਤੇ ਗਰਾਊਂਡ ਵਾਟਰ 'ਚੋਂ ਪੁੱਲ ਕਰਨ ਨੂੰ ਮਜਬੂਰ ਕਰਦੇ ਆ। ਤੇ ਜਦੋਂ ਤੁਸੀਂ ਗਰਾਊਂਡ ਵਾਟਰ ਪੁੱਲ ਕਰਦੇ ਆ ਉਹਦੇ 'ਤੇ ਟੈਕਸ ਲਾਉਂਦੇ ਆ, ਤੇ ਫਿਰ ਬੰਦਾ ਜਾਵੇ ਤਾਂ ਜਾਵੇ ਕਿੱਧਰ ਨੂੰ ਜੀ। ਮੁੱਕਦੀ ਗੱਲ ਇਹ ਆ। ਸੋ ਬਿਲਕੁਲ ਕੇਵਲ ਵਾਸੀ ਜੀ, ਤੁਹਾਡੇ ਦੋਨਾਂ ਦਾ ਹੀ ਬਦਾਮਾਂ ਦੇ ਖੇਤ ਨੇ? ਹਾਂਜੀ, ਦੋਨੋਂ ਬਦਾਮਾਂ ਦੇ ਖੇਤ ਨੇ। ਤੇ ਜਿਸ ਤਰ੍ਹਾਂ ਪਹਿਲਾਂ ਇੱਕ ਸਪੀਕਰ ਨੇ ਵੀ ਕਿਹਾ ਸੀ ਕਿ ਜਦੋਂ এনवायरमेंटਲਿਸਟ ਦੀ ਗੱਲ ਕਰਦੇ ਆ ਨਾ, ਤੇ ਸਭ ਤੋਂ ਪਹਿਲਾਂ ਜਿਹੜਾ এনवायरमेंटਲਿਸਟ ਆਉਂਦਾ ਉਹ ਫਾਰਮਰ ਆ, ਦੁਨੀਆ 'ਚ ਕਿਤੇ ਵੀ ਹੋਵੇ, ਕਿਉਂਕਿ ਉਹਨੂੰ ਪਤਾ ਕਿ ਮੈਂ ਕੁਦਰਤੀ ਵਸੀਲਿਆਂ ਦੇ ਨਾਲ ਹੀ ਮੇਰਾ ਬਿਜ਼ਨਸ ਆ ਅਤੇ ਉਹ ਉਹਨਾਂ ਨੂੰ ਆਪਣੀ ਸੰਜਮ ਨਾਲ ਵਰਤਦਾ, ਜਿੱਦਾਂ ਦੀ ਬੂਟਿਆਂ ਨੂੰ ਦਰਖਤਾਂ ਨੂੰ ਲੋੜ ਆ। ਜੇ ਉਹ ਤੋਂ ਜ਼ਿਆਦਾ ਵਰਤੂਗਾ ਤਾਂ ਉਹਦਾ ਸਗੋਂ ਤੇ ਆਪਣਾ ਹੀ ਨੁਕਸਾਨ ਹੁੰਦਾ। ਤੇ ਇਸ ਕਰਕੇ ਜਿੱਦਾਂ ਦੀਪ ਨੇ ਕਿਹਾ ਕਿ ਇਹ ਇਕੱਲੀ ਫਾਰਮਰ ਦੀ ਪ੍ਰੋਬਲਮ ਨਹੀਂ ਹੈਗੀ, ਇਹ ਸਾਰੀ ਵੈਲੀ ਦੀ ਜਿਹੜੀ ਇਕਾਨਮੀ ਆ ਉਹ ਫਾਰਮਲੈਂਡ ਦੇ ਨਾਲ ਰਿਲੇਟਡ ਆ, ਟਰੱਕਿੰਗ ਨਾਲ, ਸਟੋਰਾਂ ਨਾਲ, ਜੌਬਾਂ ਨਾਲ, ਪੈਕਿੰਗ ਹਾਊਸਾਂ ਨਾਲ, ਸਪਲਾਇਰ ਨਾਲ, ਟਰੈਕਟਰਾਂ ਵਾਲਿਆਂ ਨਾਲ, ਸਾਰੇ ਇਹਦੇ ਨਾਲ ਰਿਲੇਟ ਹੈਗੇ ਆ। ਹੁਣ ਫਰਜ਼ ਕਰੋ ਵੀ ਫਾਰਮਿੰਗ ਬੰਦ ਕਰ ਦਿੰਦੇ ਆ, ਉਹ ਜਿਹੜੇ ਫਾਰਮਾਂ ਦੇ ਨਾਲ ਬਾਕੀ ਇਕਾਨਮੀਆਂ ਚੱਲਦੀਆਂ ਉਹ ਬੰਦ ਹੋ ਜਾਂਦੀਆਂ, ਤੇ ਉਹਦੇ ਨਾਲ ਕ੍ਰਾਈਮ ਰੇਟ ਇੰਨਾ ਜ਼ਿਆਦਾ ਵਧੂਗਾ ਕਿ ਭਾਵੇਂ ਤੁਸੀਂ ਜਿੰਨੀ ਮਰਜ਼ੀ ਪੁਲਿਸਿੰਗ ਕਰ ਲਿਓ, ਤੁਸੀਂ ਕੰਟਰੋਲ ਨਹੀਂ ਕਰ ਸਕਣਾ ਉਹਨੂੰ। ਹਾਂ, ਤੇ ਇਸ ਤਰ੍ਹਾਂ ਮੇਰੇ ਖਿਆਲ ਆ ਜਿਹੜੇ ਆਪਣੀ ਇਲੈਕਟਿਵ ਅਫੀਸ਼ੀਅਲ ਹੈਗੇ ਆ ਉਹਨਾਂ ਨੂੰ ਇਸ ਪੱਖ ਤੋਂ ਦੇਖਣਾ ਚਾਹੀਦਾ ਕਿ ਇਹ ਕਮਿਊਨਿਟੀ ਦੀਆਂ ਲੋੜਾਂ ਆ, ਨਾ ਕਿ ਇਹਨੂੰ ਕਿਸੇ ਵੀ ਇੱਕ ਪਾਰਟੀ ਜਾਂ ਦੂਜੀ ਪਾਰਟੀ ਦੀਆਂ ਫੰਡਿੰਗ ਕਿੱਥੋਂ ਹੁੰਦੀ ਆ। ਪੋਲੀਟੀਕਲ ਨਹੀਂ ਹੈ, ਇਹ ਤਾਂ ਆਮ ਕਾਮਨ ਮੈਨ ਇਸ਼ੂ ਹੈ। ਹਾਂਜੀ, ਇਹ ਕਾਮਨ ਮੈਨ ਹੈਗਾ, ਕਾਮਨ ਪਬਲਿਕ ਦੀ। ਹੁਣ ਆਪਾਂ ਗੱਲ ਕਰਦੇ ਕਈ ਵਾਰੀ ਵੀ ਵੈਲਫੇਅਰ ਵਾਲੇ ਜਾਂ ਫੂਡ ਸਟੈਂਪ ਵਾਲੇ, ਉਹ ਕਿੱਥੋਂ ਆਉਂਦੀ ਆ? ਉਹ USDA ਦੇ ਵਿੱਚੋਂ ਆਉਂਦੀ ਆ, ਤੇ USDA ਨੂੰ ਫੰਡ ਕੌਣ ਕਰਦਾ? ਸਭ ਤੋਂ ਜ਼ਿਆਦਾ ਫਾਰਮਰ ਕਰ ਰਹੇ ਆ। ਤੇ ਉਹ ਚੀਜ਼ਾਂ ਸਾਰੀਆਂ ਰਿਲੇਟ ਹੁੰਦੀਆਂ। ਜੇ ਹੁਣ ਤੁਸੀਂ ਕਿਸੇ ਭੁੱਖੇ ਬੰਦੇ ਨੂੰ, ਕੋਈ ਬੰਦਾ ਆ 3 ਬੱਚਿਆਂ ਦੇ ਨਾਲ 2 ਦਿਨ ਹੋ ਗਏ ਉਹਨੂੰ ਰੋਟੀ ਨਹੀਂ ਕਿਸੇ ਚੰਗੀ ਤਰ੍ਹਾਂ ਮਿਲਦੀ, ਤੇ ਉਹ ਕਿਤੇ ਉਹ ਤਾਂ ਚੋਰੀ ਕਰੂਗਾ ਹੀ, ਉਹਨੇ ਤਾਂ ਭਰਨਾ ਹੀ ਆ। ਤਾਂ ਇਸ ਕਰਕੇ ਫੂਡ ਸਟੈਂਪਾਂ ਵਗੈਰਾ ਵੀ ਜ਼ਰੂਰੀ ਆ ਲੋੜਵੰਦਾਂ ਲਈ। ਤੇ ਉਹ ਸਾਰਾ ਕੁਝ ਤੁਸੀਂ ਕਿੱਦਾਂ ਬੰਦ ਕਰ ਦੋਗੇ ਅਚਾਨਕ ਕਿ ਸਾਨੂੰ ਜੀ ਪਾਣੀ? ਮੇਰੇ ਖਿਆਲ ਇਹ ਨਾ ਇੱਕ ਜਿਹੜਾ ਆਇਲ ਵਾਲਾ ਏਜੰਡਾ ਸੀ, ਮੈਂ ਤਕਰੀਬਨ ਇਸ ਗੱਲ ਨੂੰ ਗ੍ਰਿਲ ਕਰਦੇ ਨੇ ਮੈਨੂੰ 6 ਮਹੀਨੇ ਹੋ ਗਏ। ਜਦੋਂ ਆਇਲ ਪੰਪਿੰਗ ਬੰਦ ਕੀਤਾ ਕੈਲੀਫੋਰਨੀਆ ਵਿੱਚੋਂ,
ਉਦੋਂ ਇਹ ਕਿਹਾ ਕਿ ਆਇਲ ਆਪਾਂ ਇੰਪੋਰਟ ਕਰ ਲੈਂਦੇ ਹਾਂ, ਇੱਥੇ ਵਾਲੇ ਨੂੰ ਆਪਾਂ ਸਾਂਭ ਕੇ ਰੱਖ ਲੈਂਦੇ ਆ। ਹੁਣ ਇਦਾਂ ਗੱਲ ਕਿਉਂਕਿ ਕਰਦੇ ਹੈਗੇ ਆ ਕਿ ਫੂਡ ਦਾ ਆਪਾਂ ਬਾਹਰੋਂ ਵੀ ਲੈ ਲਈਏ, ਆਪਾਂ ਨੂੰ ਪਾਣੀ ਦੀ ਲੋੜ ਆ, ਤੇ ਖੇਤੀਬਾੜੀ ਬੰਦ ਕਰਕੇ ਪਾਣੀ ਸੇਵ ਕਰਕੇ ਫੂਡ ਬਾਹਰੋਂ ਲਿਆਉਣ ਵਾਲੀ ਕੋਈ ਸੈਂਸ ਨਹੀਂ ਬਣਦੀ, ਕਿਉਂ ਕੱਲਾ ਫੂਡ ਹੀ ਨਹੀਂ ਹੈਗਾ, ਉਹਦੇ ਨਾਲ ਕਮਿਊਨਿਟੀਜ਼ ਚੱਲਦੀਆਂ ਹੈਗੀਆਂ ਫਾਰਮਿੰਗ। ਉਹਦੇ ਵਿੱਚ ਹੁਣ ਤੁਸੀਂ ਦੇਖੋ ਵੀ ਬਾਹਰੋਂ ਲਿਆਉਂਗੇ, ਉਦਾਂ ਆਪਾਂ ਗ੍ਰੀਨ ਇੱਥੇ ਐਨਰਜੀ ਦੀ ਤੇ ਉਹਦੀ ਗੱਲ ਕਰਦੇ ਆ, ਤੇ ਉਹਨੇ ਜੇ ਜਹਾਜ਼ ਤੇ ਆਉਣਾ, ਸਮੁੰਦਰੀ ਜਹਾਜ਼ ਤੇ ਆਉਣਾ, ਕਿਸੇ ਨਾ ਕਿਸੇ ਤਰੀਕੇ ਨਾਲ ਆਉਣਾ, ਉਹਦੇ ਵਿੱਚ ਪੋਲੂਸ਼ਨ ਕਰਕੇ ਹੀ ਇੱਥੇ ਫੂਡ ਪਹੁੰਚਣਾ। ਪੋਲੂਸ਼ਨ ਦਾ ਨਹੀਂ ਰੌਲਾ ਹੈਗਾ, ਇਹਦੇ ਪਿੱਛੇ ਜਿਹੜੀ ਸੋਚ ਕੰਮ ਕਰਦੀ ਹੈਗੀ ਆ, ਉਹ ਸੋਚ ਹੈਗੀ ਆ ਕਿ ਵਾਟਰ ਤੇ ਕਿਹਦਾ ਕੰਟਰੋਲ ਆ। ਮੇਨ ਜਿਹੜਾ ਰੌਲਾ ਹੈਗਾ ਵਾਟਰ ਤੇ ਕੰਟਰੋਲ ਕਰਨ ਦਾ ਆ। ਹੁਣ ਜਿਸ ਤਰ੍ਹਾਂ ਸਪੀਕਰ ਬੋਲ ਰਹੇ ਸੀ ਕਿ ਜਿਹੜੀ ਡੈੱਡ ਫਿਸ਼ ਆ ਉਹਨੂੰ ਬਚਾਉਣ ਦੇ ਲਈ 2 ਵਾਰੀ ਉਹਨੂੰ ਲਿਆ ਕੇ ਉਹਦੇ ਵਿੱਚ ਡੈਲਟਾ ਵਿੱਚ ਛੱਡਿਆ, ਉਹ ਫੇਰ ਮਰ ਜਾਂਦੀ ਆ। ਮਰੀ ਹੋਈ ਫਿਸ਼ ਨੂੰ ਤੁਸੀਂ ਕਿੱਦਾਂ ਬਚਾਓਗੇ? ਉੱਪਰੋਂ ਸੈਮਨਸ ਦੀ ਹੈਗੀ ਆ, ਰਿਵਰ ਵਿੱਚ ਪਾਣੀ ਛੱਡੀ ਜਾਂਦੇ, ਸੈਮਨਸ ਨੇ ਵਾਪਸ ਜਾਣਾ। ਉਹ ਪਾਣੀ ਦਾ ਟੈਂਪਰੇਚਰ ਇੰਨਾ ਜ਼ਿਆਦਾ ਆ ਕਿ ਸੈਮਨਸ ਉਸ ਪਾਣੀ ਵਿੱਚ ਜਾਣਾ ਹੀ ਨਹੀਂ ਪਸੰਦ ਕਰਦੀ, ਉਹ ਠੰਡੇ ਪਾਣੀ ਸੀ, ਉਹ ਸਰਵਾਈਵ ਹੀ ਨਹੀਂ ਕਰਦੀ, ਉਹ ਜਾਂਦੀ ਨਹੀਂ ਹੈਗੀ। ਤਾਂ ਫਿਰ ਤੁਸੀਂ ਉਹ ਚੀਜ਼ਾਂ ਕਰ ਰਹੇ ਆ ਜਿਹੜੀਆਂ ਮਤਲਬ ਨੇਚਰਲੀ ਹੋ ਨਹੀਂ ਰਹੀਆਂ, ਕੁਦਰਤ ਦੇ ਉਲਟ ਚੱਲਣ ਦੀ ਕੋਸ਼ਿਸ਼ ਕਰ ਰਹੇ। ਹੁਣ ਜੇ ਆਪਾਂ 100 ਸਾਲ ਪੁਰਾਣਾ ਗੱਲ ਕਰੀਏ ਤਾਂ ਫਿਰ ਤਾਂ ਆਪਾਂ ਗੱਡੀਆਂ ਦੇ ਟਾਇਰ ਲਾ ਕੇ ਤਾਂ ਆਪਾਂ ਨੂੰ ਲੱਕੜੀ ਦੇ ਪਹੀਏ ਪਾਉਣੇ ਪੈਣਗੇ। ਨਹੀਂ, ਇਸ ਤਰ੍ਹਾਂ ਨਹੀਂ ਹੈਗਾ। ਜਿਸ ਤਰ੍ਹਾਂ ਦਾ ਨੇਚਰ ਦਾ ਵਿੱਚ ਚੇਂਜਸ ਆਈ ਆ, ਚੇਂਜਸ ਦੇ ਨਾਲ ਤੁਹਾਨੂੰ ਚੇਂਜ ਹੋਣਾ ਬਣਦਾ। ਮੇਰਾ ਖਿਆਲ ਤਾਂ ਇਹ ਆ ਕਿ ਆਪਾਂ ਉਹਨੂੰ ਡੈੱਡ ਫਿਸ਼ ਨੂੰ, ਸੈਮਨਸ ਨੂੰ ਉਹਨੂੰ ਫੀਡ ਕਰਦੇ ਤੇ ਕਿਉਂਕਿ ਉਹਦੇ ਮਗਰ ਬਹੁਤ ਲਾਬੀ ਵੱਡੀ ਆ, ਪੈਸਾ ਬਹੁਤ ਜ਼ਿਆਦਾ ਫੰਡਿੰਗ ਹੋ ਰਿਹਾ। ਜਿੰਨੇ ਵੀ ਹਾਲੀਵੁੱਡ ਵਾਲੇ ਹੈਗੇ ਆ, ਉਹਦੇ ਵੱਲ ਜਿਹਨੂੰ ਗੁੱਡ ਫੀਲ ਸਟੇਟਮੈਂਟਾਂ ਦੇ ਕੇ ਫੰਡਿੰਗ ਕਰਦੇ ਹੈਗੇ ਆ। ਤੇ ਉਹ ਜਿੱਦਾਂ ਆਪਣੇ ਨਹੀਂ ਹੁੰਦਾ ਵੀ ਹੁਣ ਪਹਿਲਾਂ ਤਾਂ ਪਿੰਡਾਂ 'ਚ ਕੋਈ ਪੁਰਾਣੀ ਵਿਰਾਸਤ ਦਾ ਮਕਾਨ ਰੱਖਿਆ ਨਹੀਂ, ਤੇ ਹੁਣ ਜਾ ਕੇ ਫਿਰ ਉਹ ਕਹਿਣਗੇ ਜੀ ਇਹ ਸਾਡਾ ਜੀ ਵਿਰਾਸਤੀ ਆ। ਜੇ ਕੋਈ ਪਿੰਡ 'ਚ ਹੋਵੇ ਤਾਂ ਫਿਰ ਉਹਨੂੰ ਵਿਚਾਰੇ ਨੂੰ ਮਤਲਬ ਖੱਲਾ ਨਹੀਂ ਛੱਡਦੇ। ਉਹ ਗੱਲ ਹੈ, ਪਹਿਲਾਂ ਫਿਸ਼ਾਂ ਮੱਛੀਆਂ ਕਿਸੇ ਨੇ ਸਾਂਭੀਆਂ ਨਹੀਂ, ਹੁਣ ਮਰ ਗਈਆਂ, ਤੇ ਹੁਣ ਉਹਨਾਂ ਨੂੰ ਸਾਂਭਣ ਤੇ ਜ਼ੋਰ ਲਾਇਆ ਹੋਇਆ। ਫਿਰ ਕਿਸਾਨ ਵੀ ਇਹਦਾ ਇੱਥੋਂ ਦੇ ਇਹਨਾਂ ਤੋਂ ਇਦਾਂ ਲੱਗਦਾ ਵੀ ਕਿਸਾਨ ਮੱਛੀ ਤੋਂ ਵੀ ਥੱਲੇ ਆ ਗਏ। ਦੇਖੋ ਜੀ, ਕਿਸਾਨ ਨੂੰ ਤਾਂ ਇਸ ਵਕਤ ਜੋ ਲੱਗ ਰਿਹਾ ਸਰਕਾਰ ਦਾ ਵਰਤਾਰਾ, ਇਹ ਖੁੱਡੇ ਲਾਉਣ ਨੂੰ ਫਿਰਦੇ ਆਗੇ, ਤੇ ਇਹ ਇੱਥੇ ਦਫ਼ਤਰ 'ਚ ਬੈਠੇ ਫੈਸਲੇ ਲੈ ਲੈਂਦੇ ਆ ਬਿਨਾਂ ਕਿਸੇ ਦੀ ਜਾਂਚ ਪੜਤਾਲ ਰਹਿ ਲਏ ਤੇ ਮੁੜ ਬਿਨਾਂ ਸਲਾਹ ਲਏ। ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੀ ਚੀਜ਼ ਇਹ ਕਰਨ ਜਾ ਰਿਹਾ, ਇਹਦਾ ਖਮਿਆਜ਼ਾ ਕਿੱਡੇ ਵੱਡੇ ਲੈਵਲ ਤੇ ਸਾਰਿਆਂ ਨੂੰ ਭੁਗਤਣਾ ਪੈਣਾ। ਭੁੱਖਮਰੀ, ਜੌਬ, ਇਕਾਨਮੀ, ਫੂਡ ਸਿਕਿਉਰਿਟੀ, ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਮੱਦੇਨਜ਼ਰ ਨਹੀਂ ਕਰ ਸਕਦੇ। ਸੋ ਇਸ ਲਈ ਇਹਨਾਂ ਨੂੰ ਮਜਬੂਰੀ ਬਣ ਜਾਣੀ ਵੀ ਇਹਨਾਂ ਨੂੰ ਆਪਦੇ ਕਿਸਾਨ ਦੀ ਗੱਲ ਸੁਣਨੀ ਪੈਣੀ ਆ। ਸਾਨੂੰ ਜੋ ਉਹਦਾ ਬਣਦਾ ਹੱਕ ਸਰਫੇਸ ਵਾਟਰ ਤੇ ਉਹ ਸਾਨੂੰ ਦੇਣਾ ਪੈਣਾ ਜੀ। ਕੀ ਤੁਸੀਂ ਅੱਜ ਦੇ ਇਕੱਠ ਤੋਂ ਖੁਸ਼ ਆ ਕਿ ਉਮੀਦ ਕਰਦੇ ਸੀਗੇ ਵੀ ਜ਼ਿਆਦਾ ਲੋਕ ਆਉਣਗੇ? ਆਸ ਇਹ ਕੀਤੀ ਸੀ ਵੀ ਇਹ ਸਾਰਾ ਲਾਣ ਭਰਿਆ ਹੋਊਗਾ, ਕਿਉਂਕਿ ਇਹ ਜ਼ਰੂਰਤ ਕੱਲੀ ਸਾਡੀ ਸਾਰੀ ਨਹੀਂ, ਆਪਣੀ ਕੱਲੇ ਜਿਹੜੇ ਇੱਥੇ ਬੰਦੇ ਖੜੇ ਇਹਨਾਂ ਦੀ ਨਹੀਂ, ਇਹ ਤਕਰੀਬਨ ਕੱਲੇ ਨਾਗਰਿਕ ਦੀ ਆ ਸੈਂਟਰਲ ਵੈਲੀ ਦੇ ਵਿੱਚ। ਇਹ ਨਾ ਕਿ ਵੀ ਜੇ ਮੇਰੇ ਕੋਲ ਖੇਤ ਨਹੀਂ ਤੇ ਮੇਰਾ ਸਰਦਾ, ਸਾਰੀਆਂ ਜੌਬਾਂ ਆਪਸ 'ਚ ਢਾਂਚਾ ਸਾਰਾ ਰਲਿਆ ਮਿਲਿਆ ਗਿਆ, ਤੇ ਇੱਕ ਦੂਜੇ ਤੋਂ ਬਿਨਾਂ ਇੱਥੇ ਕਿਸੇ ਦਾ ਨਹੀਂ ਸਰਦਾ। ਜੇ ਅਸੀਂ ਰਗੜੇ ਜਾਵਾਂਗੇ ਨਾਲ ਦੂਜੇ ਸਾਰੇ ਵੀ ਜਾਂਦੇ ਆ ਜੀ। ਸੋ ਆਪਾਂ ਨੂੰ ਚਾਹੀਦਾ ਵੀ ਸਾਰੇ ਰਲ ਮਿਲ ਕੇ ਹਮਲਾ ਮਾਰੀਏ, ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚਾਈਏ ਬਈ ਇਹ ਵੀ ਸਾਡੇ ਲੋੜੀ ਦੇ ਹੱਕ ਸਾਨੂੰ ਦਿਓ। ਬਹੁਤ ਧੰਨਵਾਦ ਜੀ, ਮਿਹਰਬਾਨੀ ਜੀ। ਸੋ ਗੱਲਬਾਤ ਨੂੰ ਇੱਥੇ ਹੀ ਜਿਹੜਾ ਸਮੇਟਦੇ ਹਾਂ, ਹੋਰ ਕਿਸੇ ਦੇ ਨਾਲ ਗੱਲਬਾਤ ਲੈ ਕੇ ਫਿਰ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ।